ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਚ ਹਰਜੋਤ ਸਿੰਘ ਜੀ ਜੁੜ ਚੁੱਕੇ ਨੇ ਆਪਣੇ ਨਾਲ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 19 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਅਨ 415-909-0573। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਸਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ 2 ਹੋਰ ਜਾਣਿਆਂ ਨੂੰ ਜਿਹੜਾ ਨੋਮੀਨੇਟ ਕੀਤਾ ਹੈਗਾ। ਇਹਨਾਂ ਵਿੱਚੋਂ ਇੱਕ ਫੇਰ ਜਿਹੜੇ ਆ ਉਹ TV ਪਰਸਨੈਲਿਟੀ। ਸੋ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਵਿੱਚ ਬਹੁਤੇ ਲੋਕ ਉਹਨਾਂ ਨੇ ਇੱਦਾਂ ਦੇ ਜਿਹੜੇ ਚੁਣੇ ਹੈਗੇ ਆ ਜਿਹੜੇ TV ਤੇ ਰਹਿੰਦੇ ਆ ਜਾਂ ਜਿਹੜੇ TV ਸਟਾਰ ਹੈਗੇ ਆ। ਡਾਕਟਰ ਮਹਿਮੂਦ ਊਜ਼ ਉਸ ਨੂੰ ਜਿਹੜਾ ਚੁਣਿਆ ਗਿਆ ਹੈਗਾ ਮੈਡੀਕੇਅਰ ਤੇ ਮੈਡੀਕੇਡ ਸਰਵਿਸਿਜ਼ ਦੇ ਲਈ। ਮਹਿਮੂਦ ਊਜ਼ ਕਾਫੀ ਮਸ਼ਹੂਰ ਡਾਕਟਰ ਹੈਗੇ ਆ, ਕੰਟਰੋਵਰਸ਼ੀਅਲ ਵੀ ਬੜੇ ਹੈਗੇ ਆ। ਤੇ ਊਜ਼ ਰਿਪਬਲਿਕਨ ਸੈਨੇਟ ਦੇ ਲਈ ਪੈਂਸਿਲਵੇਨੀਆ 'ਚ 2022 ਦੇ ਵਿੱਚ ਉਹਨਾਂ ਨੇ ਜਿਹੜੀ ਚੋਣ ਲੜੀ ਸੀ, ਬਾਅਦ ਦੇ ਵਿੱਚ ਸੀਟ ਜਿਹੜੀ ਉਹ ਹਾਰ ਗਏ। ਪਰ ਉਹਨਾਂ ਨੂੰ ਹੁਣ ਮੈਡੀਕੇਅਰ ਤੇ ਮੈਡੀਕੇਡ ਸਰਵਿਸਿਜ਼ ਦੇ ਜਿਹੜੇ ਹੈਡ ਆ ਉਹ ਚੁਣਿਆ ਗਿਆ ਹੈਗਾ ਆ। ਸੋ ਇਸੇ ਤਰ੍ਹਾਂ ਜੋ ਟਰੰਪ ਉਹਨਾਂ ਨੇ ਲਟਨਿਕ ਨੂੰ ਜੋ ਆ ਬ੍ਰੋਕਰੇਜ ਤੇ ਇਨਵੈਸਟਮੈਂਟ ਬੈਂਕਿੰਗ ਕਰਦੇ ਸੀ, ਜੋ ਕੈਂਟਰ ਫਿਟਜ਼ਜਰਲਡ, ਉਹਨਾਂ ਨੂੰ ਜਿਹੜੇ ਕੋ-ਚੇਅਰ ਟਰੰਪ ਉਹਨਾਂ ਦੇ ਟ੍ਰਾਂਜੀਸ਼ਨ ਆਪਰੇਸ਼ਨ ਟੀਮ ਦਾ ਚੁਣਿਆ ਹੈ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਜਿਹੜੇ ਟ੍ਰਾਈਬਲ ਰਿਪਰੈਜ਼ੈਂਟੇਟਿਵ ਆ ਉਹਨਾਂ ਨੇ ਪ੍ਰੈਜ਼ੀਡੈਂਟ ਬਾਈਡਨ ਨੂੰ ਕਾਲ ਕੀਤੀ ਆ ਇਹ ਕਹਿਣ ਦੇ ਲਈ ਵੀ ਜਿਹੜੇ ਨੈਸ਼ਨਲ ਮੋਨੂਮੈਂਟਸ ਆ ਉਹ ਨਵੇਂ ਜਿਹੜੇ ਆ ਡੈਜ਼ਿਗਨੇਟ ਕੀਤੇ ਜਾਣ ਕੈਲੀਫੋਰਨੀਆ ਦੇ ਵਿੱਚ। ਇੰਪੀਰੀਅਲ ਕਾਉਂਟੀ ਦੇ ਵਿੱਚ ਤਕਰੀਬਨ 4 ਲੱਖ ਏਕੜ ਦੀ ਜਿਹੜੀ ਟ੍ਰਾਈਬਲ ਹੋਮਲੈਂਡ ਆ ਉਸ ਦੇ ਲਈ ਉਹਨਾਂ ਨੇ ਕਾਟਸਾਨ ਨੈਸ਼ਨਲ ਮੋਨੂਮੈਂਟ ਆ ਉਸ ਨੂੰ ਪ੍ਰਪੋਜ਼ ਕੀਤਾ ਆ। ਚੱਕਵਾਲਾ ਨੈਸ਼ਨਲ ਮੋਨੂਮੈਂਟ ਇਹ ਤਕਰੀਬਨ 6.5 ਲੱਖ ਏਕੜ ਦੀ ਪਬਲਿਕ ਲੈਂਡ ਆ, ਰਿਵਰ ਸਾਈਡ ਤੇ ਇੰਪੀਰੀਅਲ ਕਾਉਂਟੀ 'ਚ ਪੈਂਦੀ ਆ। ਇਹ ਕੋਚੇਲਾ ਵੈਲੀ ਤੋਂ ਸਾਲਟਨ ਸੀ ਤੇ ਕੋਲੋਰਾਡੋ ਰਿਵਰ ਤੱਕ ਜਾਂਦੀ ਆ। ਇਸ ਨੂੰ ਡੈਜ਼ਿਗਨੇਟ ਕਰਨ ਦੇ ਲਈ ਆਖਿਆ ਆ। ਇਸੇ ਤਰੀਕੇ ਦੇ ਨਾਲ ਸ਼ਾਸਤਾ, ਟ੍ਰਿਨਿਟੀ, ਕਲਾਮਥ, ਮੋਡੌਕ ਨੈਸ਼ਨਲ ਫੋਰੈਸਟ ਆ, ਉਹਦੇ ਵਿੱਚ ਤਕਰੀਬਨ 2 ਲੱਖ ਏਕੜ ਦਾ ਜਿਹੜਾ ਹਿੱਸਾ ਆ ਉਸ ਦੇ ਲਈ ਸਤੀਤਲਾ ਨੈਸ਼ਨਲ ਮੋਨੂਮੈਂਟ ਆ ਉਹ ਪ੍ਰਪੋਜ਼ ਜਿਹੜਾ ਆ ਉਹਨਾਂ ਨੇ ਕੀਤਾ ਹੈਗਾ ਆ। ਅਗਸਤ ਦੇ ਵਿੱਚ ਕੈਲੀਫੋਰਨੀਆ ਦੇ ਅਸੈਂਬਲੀ ਮੈਂਬਰ ਜੇਮਸ ਰਾਮੋਸ ਤੇ ਐਡਵਾਰਡੋ ਗਾਰਸੀਆ ਤੇ ਸਟੇਟ ਸੈਨੇਟਰ ਬੈਨ ਐਲਨ, ਸਟੀਵ ਪਡੀਆ, ਇਹਨਾਂ ਨੇ ਟ੍ਰਾਈਬਲ ਰਿਪਰੈਜ਼ੈਂਟੇਟਿਵਸ ਦੇ ਨਾਲ ਮਿਲ ਕੇ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਇਹਨਾਂ ਸਾਰੇ ਚੀਜ਼ਾਂ ਦੇ ਉੱਤੇ ਐਕਟ ਕਰਨ ਦੇ ਲਈ ਆਖਿਆ ਸੀਗਾ। ਟਰੰਪ ਐਡਮਿਨਿਸਟ੍ਰੇਸ਼ਨ ਨੇ ਆਪਣੇ ਪਹਿਲੇ ਕਾਰਜਕਾਲ ਦੇ ਵਿੱਚ ਜਿਹੜੀਆਂ 2 ਨੈਸ਼ਨਲ ਮੋਨੂਮੈਂਟਸ ਆ ਉਹਨਾਂ ਦਾ 85% ਜਿਹੜਾ ਏਰੀਆ ਆ ਉਹ ਕੱਢ ਦਿੱਤਾ ਸੀ ਇਹਨਾਂ ਦੇ ਰਿਜ਼ਰਵੇਸ਼ਨ ਦੇ ਵਿੱਚੋਂ ਜਾਂ ਫਿਰ ਜਿਹੜੇ ਨੈਸ਼ਨਲ ਮੋਨੂਮੈਂਟਸ ਦੇ ਇਲਾਕੇ ਦੇ ਵਿੱਚੋਂ। ਫਿਰ ਬਾਈਡਨ ਐਡਮਿਨਿਸਟ੍ਰੇਸ਼ਨ ਆਇਆ, ਉਹਨਾਂ ਨੇ ਮੁੜ ਕੇ ਜਿਹੜੇ ਟਰੰਪ ਹੋਣਾ ਵਾਲੇ ਚੇਂਜਸ ਕੀਤੇ ਸੀ ਉਹਨਾਂ ਨੂੰ ਮੁੜ ਕੇ ਜਿਹੜਾ ਰਿਵਰਸ ਕਰ ਦਿੱਤਾ ਆ। ਸੋ ਜਿਹੜੀ ਵੀ ਪਾਰਟੀ ਦਾ ਬੰਦਾ ਆ ਰਿਹਾ ਆ ਉਹ ਆਪਣੇ ਹਿਸਾਬ ਦੇ ਨਾਲ ਇਹਨਾਂ ਦੇ ਨਾਲ ਜਿਹੜਾ ਉਹ ਮਿਲ ਕੇ ਜਿਹੜਾ ਉਹ ਕਰ ਰਿਹਾ ਆ। ਸੋ ਹੁਣ ਜਿਹੜੇ ਇਹ ਮੰਗ ਕਰ ਰਹੇ ਆ ਵੀ ਹੋਰ ਵੀ ਜ਼ਿਆਦਾ ਜਿਹੜਾ ਇਲਾਕਾ ਆ ਇਹਨਾਂ ਦੇ ਲਈ ਜਿਹੜੇ ਟ੍ਰਾਈਬਲ ਨੈਸ਼ਨਲ ਮੋਨੂਮੈਂਟਸ ਦੇ ਲਈ ਜਿਹੜਾ ਉਹ ਐਲਾਨਿਆ ਜਿਹੜਾ ਹੋ ਜਾਵੇ। ਉਧਰ ਇੱਕ ਹੋਰ ਨਵੀਂ ਜਿਹੜੀ ਚੀਜ਼ ਦੇ ਵਿੱਚ ਕੈਲੀਫੋਰਨੀਆ ਨੇ ਇਹ ਕੀਤਾ ਵੀ ਜਿਹੜੇ ਮੂਲ ਨਿਵਾਸੀ ਜਿਹੜੀਆਂ ਇੱਥੋਂ ਦੀਆਂ ਬੀਬੀਆਂ ਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਸੀ ਉਸ ਨੂੰ ਵਰਤਣ ਤੋਂ ਜਿਹੜਾ ਹੁਣ ਕਿਨਾਰਾ ਜਿਹੜਾ ਉਹ ਕਰ ਲਿਆ ਆ। ਨੇਟਿਵ ਅਮਰੀਕਨ ਵੂਮਨ ਦੇ ਲਈ ਕਹਿੰਦੇ ਵੀ ਜਿਹੜਾ ਇੱਕ ਟਰਮ ਆਫੈਂਸਿਵ ਮੰਨੀ ਜਾਂਦੀ ਸੀ, ਇੱਕ ਗਾਲ ਦੇ ਵਜੋਂ ਮੰਨਿਆ ਜਾਂਦਾ ਸੀ, ਉਸ ਨੂੰ ਹੁਣ ਵਰਤਣਾ ਜਿਹੜਾ ਕੈਲੀਫੋਰਨੀਆ ਨੇ ਬੰਦ ਕਰ ਦਿੱਤਾ ਹੈ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਇੱਕ ਅਮਿਊਜ਼ਮੈਂਟ ਪਾਰਕ ਜਿੱਥੇ ਰਾਈਡ ਸੀਗੀ, ਉਸ ਰਾਈਡ ਦੇ ਵਿੱਚ
22 ਦੇ ਕਰੀਬ ਜਿਹੜੇ ਲੋਕ ਆ ਉਹ ਸਟਕ ਹੋ ਗਏ ਸਪਿਨਿੰਗ ਰਾਈਡ ਦੇ ਵਿੱਚ। ਉਹਨਾਂ ਨੂੰ 2 ਘੰਟਿਆਂ ਦੇ ਬਾਅਦ ਕੱਢਿਆ ਗਿਆ ਤੇ 2 ਜਾਣਿਆਂ ਨੂੰ ਜਿਹੜਾ ਹਸਪਤਾਲ ਵੀ ਪਹੁੰਚਾਇਆ ਗਿਆ। 22 ਅਮਿਊਜ਼ਮੈਂਟ ਪਾਰਕ ਵਿਜ਼ਟਰਸ ਕਾਫੀ ਲੰਮਾ ਸਮਾਂ ਇਸ ਜਿਹੜੀ ਰਾਈਡ ਆ ਉਹਦੇ ਵਿੱਚ ਫਸੇ ਰਹੇ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵੋਟਰਸ ਨੇ ਮਿਨੀਮਮ ਵੇਜ ਜਿਹੜੀ $18 ਇਨਕਰੀਜ਼ ਕਰਨੀ ਸੀ ਉਸ ਨੂੰ ਰਿਜੈਕਟ ਕਰ ਦਿੱਤਾ ਹੈਗਾ। ਹਾਲਾਂਕਿ 5 ਲੱਖ ਦੇ ਕਰੀਬ ਵੋਟਾਂ ਜਿਹੜੀਆਂ ਕਾਊਂਟ ਹੋਣੀਆਂ ਆ ਕੈਲੀਫੋਰਨੀਆ ਦੇ ਵਿੱਚ, ਬਹੁਤ ਸਾਰੀਆਂ ਜਿਹੜੀਆਂ ਸੀਟਸ ਆ ਉਹ ਡਿਸਾਈਡ ਹੋਣ ਵਾਲੀਆਂ ਹੈਗੀਆਂ, ਪਰ ਜੋ ਡਿਫਰੈਂਸ ਆਇਆ ਉਹਦੇ ਹਿਸਾਬ ਦੇ ਨਾਲ ਇਹ ਲੱਗ ਰਿਹਾ ਹੈ ਕਿ ਜਿਹੜਾ ਮਿਨੀਮਮ ਵੇਜ $18 ਇਨਕਰੀਜ਼ ਹੋਣੀ ਸੀ ਪ੍ਰੋਪੋਜੀਸ਼ਨ 32 ਉਹ ਫੇਲ ਹੋ ਗਈ ਹੈਗੀ। ਜੀ, ਇਲੈਕਸ਼ਨ ਦੀ ਵੀ ਗੱਲ ਕਰਦੇ ਜਾਈਏ, 2 ਹਫ਼ਤੇ ਹੋ ਗਏ ਆ ਕੈਲੀਫੋਰਨੀਆ ਦੇ ਵਿੱਚ। ਆਪਾਂ ਨੂੰ ਪਤਾ 5 ਨਵੰਬਰ ਨੂੰ ਜਿਹੜੀਆਂ ਵੋਟਾਂ ਪਈਆਂ ਸੀ ਉਹਨਾਂ ਦੀ ਕਾਊਂਟਿੰਗ ਅਜੇ ਤੱਕ ਚੱਲ ਰਹੀ ਹੈਗੀ ਆ। ਇਹਦੇ ਵਿੱਚ ਕਹਿੰਦੇ ਅਜੇ ਕੁੱਲ ਮਿਲਾ ਕੇ ਹਰਜੋਤ ਸਿੰਘ ਜੀ 5 ਲੱਖ ਤੋਂ ਵੀ ਵੱਧ, ਇਨਫੈਕਟ 6,20,000 ਵੋਟਾਂ ਕਹਿੰਦੇ ਵੀ ਅਨੁਮਾਨਿਤ ਇਹ ਗਿਣਨ ਵਾਲੀਆਂ ਪਈਆਂ ਆ, ਜਿਨ੍ਹਾਂ ਦੇ ਵਿੱਚ ਕਈ ਜਿਹੜੀਆਂ ਕਾਉਂਟੀਜ਼ ਦੇ ਵਿੱਚ ਅਜੇ ਜ਼ਿਆਦਾ ਵੱਡੇ ਜਿਹੜੇ ਬੈਚਿਸ ਆ ਵੋਟ ਦੇ ਉਹ ਰਿਪੋਰਟ ਨਹੀਂ ਹੋਏ ਸੈਕਟਰੀ ਆਫ ਸਟੇਟ ਤੱਕ, ਜਿਨ੍ਹਾਂ 'ਚ ਲੇਕ, ਮੈਂਡੋਸਿਨੋ, ਨਵਾਡਾ, ਸੈਨ ਲੂਇਸ ਓਬਿਸਪੋ ਕਾਉਂਟੀਜ਼ ਜਿਹੜੀਆਂ ਹੈਗੀਆਂ ਆ। ਬੇ ਏਰੀਆ ਦੇ ਵਿੱਚ ਅਲਾਮੀਡਾ ਕਾਉਂਟੀ ਕਹਿੰਦੇ ਵੀ ਉਹਨਾਂ ਦੇ ਲਈ ਸਲੋ ਸਟਾਰਟ ਜਿਹੜਾ ਰਿਹਾ ਆ, ਪਰ ਹੁਣ ਤੱਕ ਅਲਾਮੀਡਾ ਕਾਉਂਟੀ ਨੇ 97.4% ਦੀ ਜਿਹੜੀਆਂ ਵੋਟਾਂ ਆ ਉਹਨਾਂ ਨੂੰ ਪ੍ਰੋਸੈਸ ਕਰ ਲਿਆ ਆ। ਕੁੱਲ ਮਿਲਾ ਕੇ ਬੇ ਏਰੀਆ ਦੀਆਂ ਸਾਰੀਆਂ ਕਾਉਂਟੀਜ਼ ਨੇ 96.1% ਦੀ ਜਿਹੜੀਆਂ ਵੋਟਾਂ ਆ ਉਹ ਗਿਣ ਲਈਆਂ ਹੈਗੀਆਂ ਆ। ਸੋ ਇਹ ਓਵਰਆਲ ਕੈਲੀਫੋਰਨੀਆ 'ਚ 96 ਜਿਹੜੀਆਂ ਪਰਸੈਂਟ ਵੋਟਾਂ, ਕੁੱਲ ਮਿਲਾ ਕੇ 15.4 ਮਿਲੀਅਨ ਵੋਟਾਂ ਹੋ ਚੁੱਕੀਆਂ ਆ, ਜਿਨ੍ਹਾਂ ਦੇ ਵਿੱਚ ਐਮਾਡੋਰ ਵਰਗੀ ਕਾਉਂਟੀ ਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਬੈਲਟਸ ਆ ਉਹ ਕਾਊਂਟ ਹੋ ਚੁੱਕੇ ਆ। ਅਜੇ ਵੀ ਕੁਛ ਅਜਿਹੇ ਨੇ ਮੈਂਡੋਸਿਨੋ ਵਰਗੇ ਜਿੱਥੇ ਮਹਿਜ ਅਜੇ 60% ਵੋਟਾਂ ਹੀ ਕਾਊਂਟ ਹੋਈਆਂ ਨੇ। ਸੋ ਪਿਛਲੀ ਵਾਰ ਦੇ ਮੁਕਾਬਲੇ ਹਰਜੋਤ ਸਿੰਘ ਜੀ ਇਸ ਵਾਰ ਵੋਟਾਂ ਕਾਫੀ ਘੱਟ ਜਿਹੜੀਆਂ ਪਈਆਂ 2020 ਦੀ ਇਲੈਕਸ਼ਨ ਦੇ ਮੁਕਾਬਲੇ। 16.1 ਮਿਲੀਅਨ ਵੋਟਰਸ ਨੇ ਰਿਪਰੈਜ਼ੈਂਟ ਕੀਤੇ ਸੀਗੇ, ਜੋ ਕਿ ਰਿਪਰੈਜ਼ੈਂਟ ਕਰਦਾ ਤਕਰੀਬਨ 71% ਰਜਿਸਟਰਡ ਵੋਟਰਸ ਦਾ। ਉਹਨਾਂ ਨੇ ਹੁਣ ਤੱਕ ਵੋਟਾਂ ਦੇ ਵਿੱਚ ਹੀ ਜਿਹੜਾ ਹੈ ਹਿੱਸਾ ਲਿਆ ਹੈਗਾ ਆ। ਸੋ ਓਵਰਆਲ ਨੰਬਰ ਜੇ ਦੇਖਿਆ ਜਾਵੇ ਤਾਂ ਉਸ ਸਾਲ ਦੇ ਮੁਕਾਬਲੇ ਕਹਿੰਦੇ 1.5 ਮਿਲੀਅਨ ਘੱਟ ਵੋਟ ਕੈਲੀਫੋਰਨੀਆ ਦੇ ਵਿੱਚ ਪਈ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਫ੍ਰਿਜ਼ਨੋ ਤੋਂ ਜਿਹੜੀ ਗੁੱਡ ਨਿਊਜ਼ ਆ ਰਹੀ ਆ, ਖਾਸ ਕਰਕੇ ਯੋਸੇਮਿਟੀ ਇੰਟਰਨੈਸ਼ਨਲ 에ਅਰਪੋਰਟ ਤੋਂ। ਫ੍ਰਿਜ਼ਨੋ ਦੇ ਮੇਅਰ ਜੈਰੀ ਡਾਇਰ ਤੇ ਕਾਂਗਰਸਮੈਨ ਜਿਮ ਕਾਸਟਾ ਉਹਨਾਂ ਨੇ ਕਿਹਾ ਕਿ ਜੋ ਪਿਛਲੇ ਸਮੇਂ ਦੇ ਵਿੱਚ ਇਨਫਰਾਸਟ੍ਰਕਚਰ ਬਿੱਲ ਪਾਸ ਹੋਇਆ ਸੀ ਉਹਦੇ ਨਾਲ ਯੋਸੇਮਿਟੀ ਇੰਟਰਨੈਸ਼ਨਲ 에ਅਰਪੋਰਟ ਦੀ ਕਾਫੀ ਜ਼ਿਆਦਾ ਐਕਸਪੈਂਸ਼ਨ ਹੋਈ ਹੈਗੀ ਆ। ਅਗਲੇ ਸਾਲ ਤੋਂ ਸਮਰ ਦੇ ਵਿੱਚ ਫ੍ਰਿਜ਼ਨੋ ਤੋਂ ਪੋਰਟਲੈਂਡ ਨੂੰ ਸਿੱਧੀਆਂ ਫਲਾਈਟ ਚੱਲਣਗੀਆਂ ਤੇ ਸਿਰਫ $50 ਦੀ ਟਿਕਟ ਹੋਊਗੀ। ਸੋ ਅਲੈਜੈਂਟ 에ਅਰ ਜਿਹੜੀ ਆ ਉਹ ਸ਼ੁਰੂ ਹੋਣ ਜਾ ਰਹੀ ਆ। ਕੱਲੀ ਉਹ ਫ੍ਰਿਜ਼ਨੋ ਤੋਂ ਆਪਣੇ ਪੋਰਟਲੈਂਡ ਓਰੇਗਨ ਨਹੀਂ, ਫ੍ਰਿਜ਼ਨੋ ਤੋਂ ਲਾਸ ਵੈਗਸ ਨੂੰ ਵੀ ਜਿਹੜੀਆਂ ਇਸ ਤੋਂ ਬਿਨਾਂ ਹੋਰ ਸ਼ਹਿਰਾਂ ਨੂੰ ਵੀ ਜਿਹੜੀ 에ਅਰਲਾਈਨ ਤੋਂ ਫਲਾਈਟਸ ਫ੍ਰਿਜ਼ਨੋ ਵਾਲੇ 에ਅਰਪੋਰਟ ਤੋਂ ਚੱਲਣਗੀਆਂ। ਜੀ, 에ਅਰਲਾਈਨਸ ਦੀ ਗੱਲ ਕਰਦੇ ਜਾਈਏ, ਸਪਿਰਿਟ 에ਅਰਲਾਈਨਸ ਨੇ ਬੈਂਕਰਪਸੀ ਜਿਹੜੀ ਉਹ ਫਾਈਲ ਕਰ ਦਿੱਤੀ ਸੀ। ਸੋ ਇਹ ਬਜਟ ਕੈਰੀਅਰ ਮੰਨਿਆ ਜਾਂਦਾ ਸਪਿਰਿਟ 에ਅਰਲਾਈਨਸ। ਇਹਨਾਂ ਨੇ ਇਸ ਹਫਤੇ ਜਿਹੜੀ ਬੈਂਕਰਪਸੀ ਦੇ ਲਈ ਫਾਈਲ ਕੀਤਾ ਆ। ਲੋ ਫੇਅਰ ਆਪਸ਼ਨ ਦੇ ਲਈ ਲੋਕ ਜ਼ਿਆਦਾਤਰ ਸਪਿਰਿਟ 에ਅਰਲਾਈਨਸ ਨੂੰ ਵਰਤ ਲੈਂਦੇ ਸੀ। ਫਲੋਰੀਡਾ ਬੇਸਡ ਇੱਕ ਕੰਪਨੀ ਸੀ, ਉਹਨਾਂ ਨੇ ਕਿਹਾ ਵੀ ਆਪਣੇ ਜਿਹੜੇ ਆਪਰੇਸ਼ਨ ਜਿੰਨੀ ਦੇਰ ਤੱਕ ਬੈਂਕਰਪਸੀ ਦੀਆਂ ਪ੍ਰੋਸੀਡਿੰਗ ਚੱਲਦੀਆਂ ਆ ਉਹ ਚੱਲਦੇ ਰਹਿਣਗੇ। ਗੈਸਟ ਕਹਿੰਦੇ ਅਜੇ ਵੀ ਤੁਸੀਂ ਬੁੱਕ ਕਰਕੇ ਫਲਾਈ ਕਰ ਸਕਦੇ ਆ ਵਿਦਆਊਟ ਐਨੀ ਇੰਟਰਪਸ਼ਨ। ਤੇ ਜਿਹੜੀਆਂ ਟਿਕਟ ਕ੍ਰੈਡਿਟਸ ਆ, ਲਾਇਲਟੀ ਪੁਆਇੰਟਸ ਜਿਨ੍ਹਾਂ ਦੇ ਹੈਗੇ ਆ ਸਪਿਰਿਟ 에ਅਰਲਾਈਨਸ ਵਾਲੇ, ਉਹਨਾਂ ਦੀ ਤੁਸੀਂ ਜਿਹੜੀ ਉਹ ਵਰਤੋਂ ਕਰ ਸਕਦੇ ਆ। ਸੋ ਕਈ ਐਕਸਪਰਟਸ ਕਹਿੰਦੇ ਆ ਵੀ ਇਹਦੇ ਨਾਲ ਜਿਹੜਾ ਪ੍ਰਾਈਸਿਸ ਦੇ ਉੱਤੇ ਸ਼ਾਇਦ ਬਹੁਤਾ ਅਸਰ ਨਾ ਪਵੇ, ਪਰ ਜਦੋਂ ਪਲੇਅਰ ਘੱਟ ਰਹਿ ਜਾਂਦੇ ਨੇ ਕਿਸੇ ਇੱਕ ਇੰਡਸਟਰੀ ਦੇ ਵਿੱਚ ਤਾਂ ਫਿਰ ਦੂਜੇ ਜਾਣੇ ਆਟੋਮੈਟਿਕਲੀ ਆਪਣੇ ਪ੍ਰਾਈਸਿਸ ਆ ਉਹਨਾਂ ਨੂੰ ਚੱਕ ਦਿੰਦੇ ਹੈਗੇ ਆ। ਸਪਿਰਿਟ 에ਅਰਲਾਈਨਸ ਨੇ ਕਹਿੰਦੇ ਵੀ $1.3 ਬਿਲੀਅਨ ਦਾ ਰੈਵਨਿਊ ਪਿਛਲੇ 3 ਮਹੀਨਿਆਂ ਦੇ ਵਿੱਚ ਉਹ ਲਿਆਂਦਾ, ਜੋ ਕਿ 1 ਸਾਲ ਪਹਿਲਾਂ ਦੇ ਮੁਕਾਬਲੇ 10% ਘੱਟ ਸੀਗਾ।
ਇਸੇ ਤਰੀਕੇ ਦੇ ਨਾਲ ਜੇ ਕੰਪੈਰੀਜ਼ਨ ਕਰੀਏ ਤਾਂ ਡੈਲਟਾ ਨੇ ਉਤਨਾ ਹੀ 3 ਮਹੀਨਿਆਂ ਦੇ ਵਿੱਚ $15 ਬਿਲੀਅਨ ਕਮਾਏ ਆ ਤੇ ਅਮਰੀਕਨ 에ਅਰਲਾਈਨਸ ਨੇ $13.6 ਬਿਲੀਅਨ ਜਿਹੜੇ ਉਹ ਆਪਣੀ ਝੋਲੀ ਦੇ ਵਿੱਚ ਪਾਏ ਹੈਗੇ ਆ। ਸੋ ਸਪਿਰਿਟ 에ਅਰਲਾਈਨਸ ਪਰ ਇਸ ਇੰਡਸਟਰੀ ਦੇ ਵਿੱਚ ਹੁਣ ਲੰਮਾ ਸਮਾਂ ਜਿਹੜਾ ਆ ਉਹ ਨਹੀਂ ਕੰਮ ਕਰ ਸਕੀ ਤੇ ਉਹ ਹੁਣ ਬੈਂਕਰਪਸੀ ਦੇ ਵੱਲ ਨੂੰ ਵੱਧ ਰਹੇ ਹੈਗੇ ਆ। ਅਗਲੀ ਖਬਰ ਵੱਲ ਚਲੀਏ ਤੇ ਬੇਕਰਸਫੀਲਡ ਜਿਹੜੀ ਗ੍ਰੈਮੇ ਉੱਥੇ ਗਾਜਰਾਂ ਦੀ ਫੈਕਟਰੀ ਹੈਗੀ ਆ, ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ। ਉਸ ਫੈਕਟਰੀ ਤੋਂ ਜਿਹੜੀਆਂ ਗਾਜਰਾਂ ਨਿਕਲੀਆਂ ਆ ਉਹਨਾਂ ਦੇ ਨਾਲ ਈਕੋਲਾਈ ਨਾਲ ਇੱਕ ਬੰਦੇ ਦੀ ਮੌਤ ਵੀ ਹੋਈ ਆ ਤੇ ਬਹੁਤ ਜਗ੍ਹਾ ਦੇ ਉੱਤੇ ਇਹਨਾਂ ਨੂੰ ਰੀਕਾਲ ਕਰ ਲਿਆ ਗਿਆ ਹੈਗਾ। ਲਾਸ ਐਂਜਲਸ ਕਾਉਂਟੀ ਦੇ ਇੱਕ ਬਜ਼ੁਰਗ ਦੀ ਮੌਤ ਹੋਈ ਆ ਇਹਨਾਂ ਕੈਰਟਸ ਤੋਂ, ਗਾਜਰਾਂ ਤੋਂ। 2 ਹੋਰ ਕੇਸਿਸ ਆਏ ਅੰਡਰ ਇਨਵੈਸਟੀਗੇਸ਼ਨ ਆ ਲਾਸ ਐਂਜਲਸ ਕਾਉਂਟੀ ਦੀ ਡਿਪਾਰਟਮੈਂਟ ਆਫ ਜੋ ਪਬਲਿਕ ਹੈਲਥ ਹੈਗੀ ਆ, ਉਹਨਾਂ ਨੇ ਇਹ ਦੱਸਿਆ ਹੈਗਾ। 39 ਬੰਦੇ ਟੋਟਲ ਬਿਮਾਰ ਹੋ ਚੁੱਕੇ ਆ, 18 ਜਣਿਆਂ ਨੂੰ ਹਸਪੀਟਲਾਈਜ਼ ਕੀਤਾ ਸੀ 15 ਸਟੇਟਾਂ ਦੇ ਵਿੱਚ। ਸੋ ਇਹ ਜਿਹੜਾ ਇੰਪੈਕਟ ਹੈਗਾ ਬੈਗਡ ਕੈਰਟਸ ਜਿਹੜੇ ਬੈਗਾਂ ਦੇ ਵਿੱਚ ਪਾਈਆਂ ਹੋਈਆਂ ਗਾਜਰਾਂ ਸੀਗੀਆਂ ਜੋ ਬੇਕਰਸਫੀਲਡ ਦੇ ਵਿੱਚ ਜੋ ਗ੍ਰੇਮਵੇ ਫਾਰਮਸ ਆ ਉੱਥੋਂ ਗਰੋ ਕੀਤੀਆਂ ਹੋਈਆਂ ਸੀਗੀਆਂ। ਇਹ ਸੈਂਟਰ ਫਾਰ ਡਿਸੀਜ਼ ਕੰਟਰੋਲ ਉਹਨਾਂ ਨੇ ਇਹ ਦੱਸਿਆ ਹੈਗਾ। ਪਰ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਵੀ ਜਿਹੜੀ ਅਗਸਤ ਤੋਂ ਲੇਟ ਸਤੰਬਰ ਹੈਗੀਆਂ ਉਹ ਤੁਹਾਨੂੰ ਚੈੱਕ ਕਰਨੀਆਂ ਚਾਹੀਦੀਆਂ ਜੇ ਤੁਸੀਂ ਆਪਣੇ ਰੈਫ੍ਰਿਜਰੇਟਰ 'ਚ ਰੱਖੀਆਂ ਆ ਤੇ ਉਹਨਾਂ ਨੂੰ ਬਾਹਰ ਸਿੱਟ ਦਿਓ ਜਾਂ ਉਹ ਰਿਟਰਨ ਵਾਪਸ ਕਰ ਕਰ ਦਿਓ ਦਿਓ। ਤਾਂ ਕਿ ਉਹ ਕੰਟੈਮੀਨੇਟਡ ਨਾ ਹੋਣ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਦੇ ਵਿੱਚ ਮੈਕਡੋਨਲਡ ਦੇ ਜਿਹੜੇ ਕਸਟਮਰਸ ਆ 100 ਤੋਂ ਵੱਧ ਬਿਮਾਰ ਹੋ ਗਏ ਸੀ ਜਦੋਂ ਈਕੋਲਾਈ ਆਊਟਬ੍ਰੇਕ ਹੋਇਆ ਸੀਗਾ। ਉਹ ਜਿਹੜਾ ਸੀ ਉਹ ਪਿਆਜ਼ਾਂ ਨਾਲ ਸੀਗਾ, ਗੰਢਿਆਂ ਕਰਕੇ ਓਨੀਅਨਸ ਦੇ ਨਾਲ ਈਕੋਲਾਈ ਕਰਕੇ ਉਹ ਜਿਹੜੇ ਲੋਕ ਆ ਬਿਮਾਰ ਹੋਏ ਸੀਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਟਰੰਪ ਹੁਣਾਂ ਨੇ ਬਾਰ-ਬਾਰ ਇਹ ਜਿੱਤਣ ਤੋਂ ਪਹਿਲਾਂ ਵੀ ਆਪਣੇ ਕੈਂਪੇਨ ਦੇ ਵਿੱਚ ਵੀ ਤੇ ਜਿੱਤਣ ਤੋਂ ਬਾਅਦ ਦੇ ਵਿੱਚ ਵੀ ਇਹ ਕਿਹਾ ਵੀ ਉਹ ਮਾਸ ਡੈਪੂਟੇਸ਼ਨਸ ਕਰਨਗੇ ਜਿਹੜੇ ਅਨਡਾਕੂਮੈਂਟਡ ਜਾਂ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਦੀ। ਇਸ ਦੇ ਜਵਾਬ ਦੇ ਵਿੱਚ ਲਾਸ ਐਂਜਲਸ ਸਿਟੀ ਕਾਉਂਸਲ ਨੇ ਇੱਕ ਅਜਿਹਾ ਆਰਡੀਨੈਂਸ ਆ ਉਸ ਨੂੰ ਪਾਸ ਕਰ ਦਿੱਤਾ ਜਿਹਦੇ ਵਿੱਚ ਕਹਿੰਦੇ ਵੀ ਇਹ ਸੈਂਚੁਰੀ ਸਿਟੀ ਤਾਂ ਹੈਗੀ ਸੀ। ਇਹਨਾਂ ਨੇ ਕਿਹਾ ਵੀ ਸ਼ਹਿਰ ਦਾ ਕੋਈ ਵੀ ਰਿਸੋਰਸ ਜਾਂ ਜਿਹੜੀ ਮਨੀ ਆ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਲਈ ਨਹੀਂ ਵਰਤੀ ਜਾ ਸਕਦੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਸਿਟੀ ਦੇ ਡਿਪਾਰਟਮੈਂਟ ਆ ਕਿਸੇ ਵੀ ਲੋਕ ਤੇ ਕਿਸੇ ਵੀ ਜਾਣੇ ਦੀ ਉਹ ਲੀਗਲ ਸਟੇਟਸ ਆ ਫੈਡਰਲ ਇਮੀਗ੍ਰੇਸ਼ਨ ਅਥਾਰਟੀਜ਼ ਦੇ ਨਾਲ ਨਹੀਂ ਜਿਹੜੀ ਉਹ ਸਾਂਝੀ ਕਰ ਸਕਣਗੇ। ਕਹਿੰਦੇ ਵੀ ਪੋਟੈਂਸ਼ੀਅਲ ਮਾਸ ਡੈਪੋਟੇਸ਼ਨ ਦੇ ਚੱਲਦਿਆਂ ਇਦਾਂ ਦੀਆਂ ਜਿਹੜੀਆਂ ਸੈਂਚੁਰੀ ਸਿਟੀਜ਼ ਆ ਅਜਿਹੇ ਹੋਰ ਵੀ ਆਰਡੀਨੈਂਸ ਜਿਹੜੇ ਉਹ ਲਿਆ ਸਕਦੀਆਂ ਆ। ਸਰਬਸੰਮਤੀ ਦੇ ਨਾਲ ਕੌਂਸਲ ਮੈਂਬਰਸ ਨੇ ਇਸ ਮੈਜਰ ਦੇ ਉੱਤੇ ਜਿਹੜਾ ਉਹ ਵੋਟ ਪਾਈ ਹੈਗੀ ਆ। ਸੋ ਫਾਰ ਦਰਜਨ ਤੋਂ ਵੱਧ ਯੂਐਸ ਦੇ ਵਿੱਚ ਇਦਾਂ ਦੇ ਪ੍ਰੋਵੀਜ਼ਨ, ਇਦਾਂ ਦੇ ਆਰਡੀਨੈਂਸ ਵੱਖ-ਵੱਖ ਸ਼ਹਿਰਾਂ ਨੇ ਜਿਹੜੇ ਉਹ ਐਨੈਕਟ ਕਰ ਰਹੇ ਆ। ਸੈਂਚੁਰੀ ਸਿਟੀਜ਼ ਦੇ ਸਟੇਟਸ ਕਹਿੰਦੇ ਵੀ ਲੀਗਲ ਟਰਮਸ ਜਿਹੜੇ ਉਹ ਨਹੀਂ ਹੈਗੇ, ਪਰ ਕਹਿੰਦੇ ਵੀ ਇਹ ਸਿੰਬਲਾਈਜ਼ ਕਰਦਾ ਹੈ ਇੱਕ ਹਿਸਾਬ ਦੇ ਨਾਲ ਵੀ ਉਹ ਪਲੈਜ ਕਰਦੇ ਆ, ਉਹ ਵਾਅਦਾ ਕਰ ਰਹੇ ਆਪਣੇ ਉੱਥੇ ਰਹਿ ਰਹੇ ਲੋਕਾਂ ਨੂੰ ਵੀ ਅਸੀਂ ਪ੍ਰੋਟੈਕਟ ਕਰਾਂਗੇ ਤੇ ਅਸੀਂ ਸਪੋਰਟ ਕਰਾਂਗੇ ਜਿਹੜੀ ਇਮੀਗ੍ਰੈਂਟ ਕਮਿਊਨਿਟੀਜ਼ ਜਿਹੜੀਆਂ ਉਹ ਹੈਗੀਆਂ ਆ ਤੇ ਸ਼ਹਿਰ ਦੇ ਰਿਸੋਰਸਿਸ ਨੂੰ ਫੈਡਰਲ ਸਰਕਾਰ ਦੇ ਲਈ ਡੈਪੂਟੇਸ਼ਨ ਦੇ ਲਈ ਵਰਤਣ ਤੋਂ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਨਾ ਜਿਹੜੀ ਉਹ ਕਰ ਦਿੱਤੀ ਹੈਗੀ ਆ। ਜੀ ਬਿਲਕੁਲ, ਇਸ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਇੰਡਸਟਰੀਜ਼ ਆ ਜੋ ਹਿੱਟ ਹੋਣ ਜਾ ਰਹੀਆਂ, ਕੈਲੀਫੋਰਨੀਆ ਦੇ ਵਿੱਚ ਉਹਨਾਂ ਤੇ ਕਾਫੀ ਵੱਡਾ ਅਸਰ ਪਊਗਾ। ਕੰਸਟਰਕਸ਼ਨ ਦੇ ਵਿੱਚ 13.7%, ਐਗਰੀਕਲਚਰ 'ਚ 12.7%, ਹੌਸਪੀਟੈਲਿਟੀ 'ਚ 7.1% ਦੇ ਕਰੀਬ ਜਿਹੜਾ ਫਰਕ ਲੋਕਾਂ ਦੇ ਉੱਤੇ ਅਸਰ ਪਊਗਾ ਜੇ ਉਹ ਇੰਨੀ ਵੱਡੀ ਗਿਣਤੀ 'ਚ ਲੋਕਾਂ ਨੂੰ ਅਰੈਸਟ ਕਰਦੇ ਆ। ਕਹਿੰਦੇ ਵੀ 39% ਪਲਾਸਟਰਸ ਜਿਹੜੇ ਸਟੱਕੋ ਕਰਦੇ ਆ, ਮੇਸਨਸ, ਜੀ ਡਰਾਈਵਾਲ ਇੰਸਟਾਲਰਸ, ਸੀਲਿੰਗ ਟਾਈਲ ਇੰਸਟਾਲਰਸ, ਟੇਪਰਸ, ਰੂਫਰਸ, ਪੇਂਟਰਸ, ਇਹ ਜਿਹੜੇ ਹੈਗੇ ਆ 39 ਤੋਂ ਲੈ ਕੇ 36% ਅਨਡਾਕੂਮੈਂਟਡ ਵਰਕਫੋਰਸ ਆ। ਇਹ ਉਹ ਵਰਕਫੋਰਸ ਆ ਜਿਹੜਾ ਕੋਈ ਵੀ ਜੌਬ ਨਹੀਂ ਕਰਨਾ ਚਾਹੁੰਦਾ। 28% ਗ੍ਰੇਡਰਸ ਤੇ ਸੌਰਟਰਸ ਐਗਰੀਕਲਚਰ ਦੇ ਵਿੱਚ ਅਨਡਾਕੂਮੈਂਟਡ ਆ। ਇਹ ਸਾਰਿਆਂ ਨੂੰ ਪਤਾ ਆ। ਸੋ ਇਹ ਜੌਬਸ ਹੋਰ ਕੋਈ ਨਹੀਂ ਕਰਨਾ ਚਾਹੁੰਦਾ ਹੈਗਾ। ਸੋ ਜੇ ਇੰਨੀ ਵੱਡੀ ਗਿਣਤੀ 'ਚ ਲੋਕਾਂ ਨੂੰ ਡਿਪੋਰਟ ਕੀਤਾ ਜਾਂਦਾ ਆ ਸੋ ਇਹਨਾਂ ਇੰਡਸਟਰੀ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ। ਜੀ ਬਿਲਕੁਲ। ਸੋ ਇਹਦੇ ਵਿੱਚ ਜਿਹੜੇ ਐਲਏ ਦੀ ਪੁਲਿਸ ਡਿਪਾਰਟਮੈਂਟ ਨੇ ਕਿਹਾ ਆ ਵੀ ਉਹਨਾਂ ਨੇ ਇੱਕ ਪਾਲਿਸੀ ਬਣਾਈ ਆ ਜਿਸ ਦੇ ਵਿੱਚ
ਐਲਏ ਪੁਲਿਸ ਨਾਲ ਸੰਬੰਧਿਤ ਉਹ ਕਿਸੇ ਜਾਣੇ ਦੀ ਇਮੀਗ੍ਰੇਸ਼ਨ ਸਟੇਟਸ ਆ ਉਸ ਨੂੰ ਨਹੀਂ ਪੁੱਛ ਸਕਦਾ ਤੇ ਨਾ ਹੀ ਉਸ ਬਿਹਾਫ ਦੇ ਉੱਤੇ ਕਿਸੇ ਨੂੰ ਉਹ ਗ੍ਰਿਫਤਾਰ ਜਿਹੜੇ ਉਹ ਕਰ ਸਕਦੇ। ਨਵੇਂ ਜਿਹੜੇ ਪੁਲਿਸ ਚੀਫ ਜਿਮ ਮੈਕਡੋਨਲ ਆ, ਉਹਨਾਂ ਨੇ ਕਿਹਾ ਵੀ ਅਸੀਂ ਸਹੁੰ ਖਾਂਦੇ ਆ ਵੀ ਮਾਸ ਡੈਪੂਟੇਸ਼ਨ ਦੇ ਵਿੱਚ ਅਸੀਂ ਬਿਲਕੁਲ ਵੀ ਸਾਥ ਨਹੀਂ ਦੇਵਾਂਗੇ ਜਿਹੜੀਆਂ ਫੈਡਰਲ ਏਜੰਸੀਜ਼ ਨੇ ਇਮੀਗ੍ਰੇਸ਼ਨ ਐਨਫੋਰਸਮੈਂਟ ਇਸ਼ੂਜ਼ ਦੇ ਉੱਤੇ ਜਿਹੜਾ ਉਹ ਕਰਨਾ। ਇਸ ਟਾਈਮ ਇੰਡੀਆ ਨੂੰ ਜਿਹੜੇ ਅੰਬੈਸਡਰ ਨੇ ਯੂਐਸ ਦੇ ਐਰਿਕ ਗਰਸੈਟੀ ਤੇ ਐਲਏ ਦੇ ਜਿਹੜੇ ਸਾਬਕਾ ਮੇਅਰ ਰਹੇ ਆ, ਉਹਨਾਂ ਨੇ ਵੀ ਅਜਿਹਾ ਹੀ ਐਗਜ਼ੈਕਟਿਵ ਡਾਇਰੈਕਟਿਵ 2019 ਵਿੱਚ ਜਿਹੜਾ ਉਹ ਇਹ ਕਹਿੰਦੇ ਵੀ ਅੱਜ ਦਾ ਜਿਹੜਾ ਇਹਨਾਂ ਦਾ ਆਰਡੀਨੈਂਸ ਆ ਉਹ ਇਹਨਾਂ ਪ੍ਰੋਟੈਕਸ਼ਨਸ ਨੂੰ ਸਿਟੀ ਦੇ ਲਾ ਦੇ ਵਿੱਚ ਕਾਰੀ ਇੱਕ ਹਿਸਾਬ ਦੇ ਨਾਲ ਸਿਆਹੀ ਦੇ ਨਾਲ ਪੱਕਿਆਂ ਜਿਹੜਾ ਉਹ ਕਰ ਦੇਵੇਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਕੱਲ ਵੀ ਆਪਾਂ ਗੱਲ ਕੀਤੀ ਸੀ, ਭਾਰੀ ਮੀਂਹ ਜਿਹੜਾ ਉਹ ਆ ਰਿਹਾ ਆ, ਬੰਬ ਸਾਈਕਲੋਨ ਜਾਂ ਜਿਹੜਾ ਐਟਮੋਸਫੇਰਿਕ ਰਿਵਰ, ਉਸ ਦੇ ਚੱਲਦਿਆਂ ਆਲਰੇਡੀ ਡੋਨਰ ਪਾਸ ਜਿਹੜਾ 80 ਦੇ ਉੱਤੇ ਆਉਂਦਾ ਆ, ਉੱਥੇ ਬਹੁਤ ਭਾਰੀ ਜਿਹੜੀ ਆ ਬਰਫ਼ਬਾਰੀ ਦੀ ਖਬਰਾਂ ਜਿਹੜੀਆਂ ਉਹ ਰਿਪੋਰਟ ਕੀਤੀਆਂ ਜਾ ਰਹੀਆਂ। ਵੀਕਐਂਡ ਦੇ ਉੱਤੇ ਮੰਗਲਵਾਰ ਤੋਂ ਸ਼ੁੱਕਰਵਾਰ ਮੰਗਲਵਾਰ ਤੋਂ ਸ਼ੁਰੂ ਹੋ ਜਾਣਾ ਆ ਮੀਂਹ ਤੇ ਜਿਹੜੇ ਆ ਸ਼ਾਵਰਸ ਯਾਨੀ ਕਿ ਸਨੋ ਪੈਣੀ। ਸੋ ਆਉਂਦੇ ਦਿਨਾਂ ਦੇ ਵਿੱਚ ਠੰਡ ਤਾਂ ਜਿਹੜੀ ਉਹ ਵਧੇਗੀ। ਅੱਜ ਸਵੇਰੇ ਇੱਧਰ ਵੈਲੀ ਦੇ ਵਿੱਚ ਕਈ ਥਾਵਾਂ ਦੇ ਉੱਤੇ ਫਰੀਜ਼ ਵਾਰਨਿੰਗ ਆ, ਟੈਂਪਰੇਚਰ 32 ਡਿਗਰੀ ਤੱਕ ਵੀ ਥੱਲੇ ਜਿਹੜਾ ਉਹ ਚਲਿਆ ਗਿਆ ਸੀਗਾ। ਸੋ ਮੀਂਹ ਦੀ ਜਿਹੜੀ ਵੱਡੀ ਸੰਭਾਵਨਾ ਜਿਹੜੀ ਉਹ ਦੱਸੀ ਜਾ ਰਹੀ ਹੈਗੀ ਆ। ਸੋ ਮੀਟਰੋਲੋਜੀ ਕਮਿਊਨਿਟੀ ਦੇ ਵਿੱਚ ਜਿਹੜਾ ਬੌਮ ਟਰਮ ਆ ਇਹ ਬੌਮੋਜੈਨਸਿਸ ਤੋਂ ਜਿਹੜਾ ਕਹਿੰਦੇ ਆਉਂਦਾ ਆ, ਤੇ ਕਹਿੰਦੇ ਵੀ ਇਹਦੇ ਨਾਲ ਕਹਿੰਦੇ ਵੀ ਅਚਨਚੇਤੇ ਜਿਹੜਾ ਪ੍ਰੈਸ਼ਰ ਆ ਉਹ 24 ਘੰਟਿਆਂ ਦੇ ਵਿੱਚ ਡ੍ਰੌਪ ਹੋ ਜਾਂਦਾ ਆ, ਜਿਸ ਕਰਕੇ ਭਾਰੀ ਮੀਂਹ ਜਾਂ ਜਿਹੜੀ ਬਰਫ਼ਬਾਰੀ ਆ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਹੋ ਜਾਂਦੀ ਆ। ਸੋ ਵਿੰਟਰ ਸੀਜ਼ਨ ਦੇ ਵਿੱਚ ਬੇਸਿਕਲੀ ਕਹਿ ਸਕਦੇ ਹਾਂ ਵੀ ਇਸ ਜਿਹੜੇ ਆਰੇ ਸਟਾਰਮ ਦੇ ਨਾਲ ਪਹਿਲੀ ਜਿਹੜੀ ਵੱਡੀ ਦਸਤਕ ਆ ਉਹ ਆਉਣ ਜਾ ਰਹੀ ਹੈਗੀ ਆ। ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 84 ਰੁਪਏ ਤੇ 39 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 65 ਪੈਸੇ। ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ। ਜੀ ਬਿਲਕੁਲ। ਤੇ ਜੇ ਨਾਲ ਦੇ ਨਾਲ ਮਾਰਕੀਟ ਦਾ ਹਾਲ ਤੁਹਾਡੇ ਲਈ ਸ਼ੇਅਰ ਕਰਦੇ ਜਾਈਏ ਤਾਂ ਡਾਓ ਜੋਨ ਦੇ ਵਿੱਚ ਅੱਜ 100 ਤੇ 21 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 43,269 ਤੇ ਬੰਦ ਹੋਇਆ। S&P 23 ਪੁਆਇੰਟ ਵੱਧ ਕੇ 59,017 ਤੇ, ਨੈਸਡੈਕ 100 ਤੇ 96 ਪੁਆਇੰਟ ਵੱਧ ਕੇ 18,987 ਤੇ ਬੰਦ ਹੋਇਆ। ਸੋਨੇ ਦਾ ਭਾਅ $2,644 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $70 ਪ੍ਰਤੀ ਬੈਰਲ ਰਹੀ ਹੈ। 10 ਈਅਰ ਯੀਲਡ 4.39%। ਕ੍ਰਿਪਟੋ ਕਰੰਸੀ ਚ ਬਿਟਕੋਇਨ 92,087 ਤੇ ਇਥੀਰੀਅਮ 3100 ਤੇ $2 ਦੇ ਬਰਾਬਰ ਚੱਲ ਰਿਹਾ ਆ। ਜਿਨ੍ਹਾਂ ਨੇ ਬਿਟਕੋਇਨ ਲੰਮੇ ਸਮੇਂ ਤੋਂ ਖਰੀਦੇ ਹੋਣਗੇ ਉਹ ਇਹ ਨੰਬਰ ਦੇਖ ਕੇ ਹੁਣ ਖਾਸੇ ਜਿਹੜੇ ਇਸ ਟਾਈਮ ਕ੍ਰਿਪਟੋ ਵਾਲੇ ਖੁਸ਼ ਹੋ ਰਹੇ ਨੇ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।